ਜਗਤਾਰ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ। ਜੇ ਭਾਜੀ ਮੈਂ ਨਾ ਪਿਛਲੇ ਪੌਣੇ 2 ਸਾਲ ਤੋਂ ਤੁਹਾਡਾ ਪ੍ਰੋਗਰਾਮ ਬੜੀ ਬਰੀਕੀ ਨਾਲ ਸੁਣ ਰਿਹਾ, ਚਾਹੇ ਉਹ ਵਿਟੀਕਰ ਕੇਸ ਹੋਏ, ਚਾਹੇ ਗਾਰਲੈਂਡ ਦਾ, ਚਾਹੇ ਕੋਈ ਵੀ, ਹੈ ਨਾ। ਮੇਰੀ ਬੇਨਤੀ ਇਹ ਸੀ ਕਿ ਮੇਰੀ ਨਾ ਤਰੀਕ ਹੋ ਚੁੱਕੀ ਅੱਧੀ, ਡਾਇਰੈਕਟ ਐਗਜ਼ਾਮ ਹੋ ਚੁੱਕਿਆ ਜੀ, ਤੇ ਪਾਰਸ਼ੀਅਲੀ ਆਪਣਾ ਕ੍ਰੋਸ ਐਗਜ਼ਾਮ ਹੋਇਆ ਜੀ। ਤੇ ਮੈਂ ਜਿੱਦਾਂ ਅੱਜ ਆਪ ਜੀ ਨੇ ਦੱਸਿਆ ਕਿ ਹੈ ਨਾ, ਉਹ ਤੁਹਾਡੇ ਤੋਂ ਜਾਣਨਾ ਚਾਹੁੰਦੇ ਨੇ ਕਿ ਦੂਜਿਆਂ ਨਾਲ ਵੀ ਹੋਇਆ। ਜੇ ਇਨ ਕੇਸ ਮੇਰੇ ਤੋਂ ਸਵਾਲ ਪੁੱਛਦੇ ਨੇ ਕਿ ਲੋਕਲ ਲੀਡਰ ਜਿਹੜਾ ਤੁਹਾਡਾ, ਜਿਹਨੇ ਤੁਹਾਡੇ ਲਈ ਲੈਟਰ ਲਿਖਿਆ, ਠੀਕ ਹੈ, ਉਹਦੇ ਨਾਲ ਹੋਇਆ ਕਿ ਨਹੀਂ ਹੋਇਆ, ਉਹ ਕਿੱਦਾਂ ਉਹ ਸੇਫ ਰਹਿ ਰਿਹਾ, ਠੀਕ ਹੈ ਜੀ। ਤੇ ਦੂਸਰਾ ਇਹਦੇ ਨਾਲ ਹੀ ਜੀ, ਕਿ ਜੇ ਆਪਾਂ ਆਪਣੇ ਹਮਲੇ 'ਚ ਦੱਸਿਆ ਕਿ ਜੋ ਵੀ ਮੇਰੇ ਨਾਲ ਹੋਇਆ ਕਿ ਡਾਇਰੈਕਟ ਐਗਜ਼ਾਮ 'ਚ ਕਿ ਮੇਰੇ ਤੇ ਨੀਲ ਪਏ, ਸੋਜ ਪਈ, ਤੇ ਜਦੋਂ ਇਨਡਾਇਰੈਕਟ ਕ੍ਰੋਸ ਐਗਜ਼ਾਮ ਹੋਇਆ ਉਹਦੇ 'ਚ ਆਪਾਂ ਕਿਹਾ ਹੋਵੇ ਕਿ ਹਾਂਜੀ ਮੇਰੇ ਤੇ ਨੀਲ ਪਏ, ਸੋਜ ਪਏ, ਤੇ ਇੱਕ ਮੇਰੇ ਗਹਿਰੀ ਇੰਜਰੀ ਵੀ ਹੈ ਜਿਹਦੀ ਮੈਂ ਫੋਟੋ ਕੀ ਇੱਥੇ ਆ ਕੇ ਖਿੱਚੀ ਹੈ ਨਾ, ਜਦੋਂ ਮੇਰੇ ਤੋਂ ਕ੍ਰੋਸ ਐਗਜ਼ਾਮ 'ਚ ਪੁੱਛਿਆ ਗਿਆ ਹੋਵੇ। ਤੇ ਨਾਲ ਹੀ ਮੈਂ ਇਹ ਪੁੱਛਣਾ ਚਾਹੁੰਦਾ ਕਿ ਭਾਜੀ, ਜਦੋਂ ਦੇਖੋ ਸਰਕਾਰੀ ਵਕੀਲ ਸਖਤ ਹੋਵੇ ਤੇ ਆਪਣੇ ਤੋਂ ਇਹ ਬੜਾ ਘੁਮਾ ਕੇ ਕੁਐਸਚਨ ਪੁੱਛੇ ਕਿ ਮੈਂ ਆਪਣਾ ਪ੍ਰੋਟੈਸਟ 'ਚ ਹਿੱਸਾ ਲੈਣ ਗਿਆ ਤੇ ਉਹਦੇ 'ਚ ਆਪਣਾ ਮੇਰੀ ਪਾਰਟੀ ਤੇ ਹੋਰ ਸਿੱਖ ਜਥੇਬੰਦੀਆਂ ਵੀ ਸਨ, ਤੇ ਮੈਨੂੰ ਜਦੋਂ ਸਵਾਲ ਕਰੇ ਕਿ ਯੈਸ ਜਾਂ ਨੋ 'ਚ ਹੀ ਕਹਿਣਾ ਹੀ ਕਿ ਇਹ ਦੱਸ ਕਿ ਇਹ ਇਕੱਲਾ ਪ੍ਰੋਗਰਾਮ ਮਾਨ ਪਾਰਟੀ ਦਾ ਸੀ ਕਿ ਨਹੀਂ ਸੀ, ਤੇ ਮੈਂ ਹੁਣ ਉਹਦੇ 'ਚ ਦੇਖੋ ਕਿਉਂਕਿ ਹੋਰ ਵੀ ਸਿੱਖ ਜਥੇਬੰਦੀਆਂ ਸਨ, ਤੇ ਮੈਂ ਨਹੀਂ ਕਹਿਣਾ ਕਿ ਹਾਂ ਕਹਿਣਾ, ਇਹ ਬਹੁਤ ਕੰਪਲੈਕਸ ਹੈ, ਤੇ ਉਹਨੇ ਤਰੀਕ ਮੇਰੀ ਹੋਰ 2 ਮਹੀਨਿਆਂ ਤੇ ਪਾਤੀ ਹੈ ਜੀ। ਪਲੀਜ਼ ਭਾਜੀ, ਮੈਂ ਦਿਲੋਂ ਤੁਹਾਡਾ ਧੰਨਵਾਦ ਕਰਾਂਗਾ ਜੀ, ਹੈ ਨਾ। ਮੈਂ ਪਿਛਲੇ ਪੌਣੇ 2 ਸਾਲ ਤੇ ਇੱਕ ਵੀ ਪ੍ਰੋਗਰਾਮ ਨਹੀਂ ਤੁਹਾਡਾ ਛੱਡਿਆ ਭਾਜੀ, ਈਵਨ ਕਿ ਕਰੰਟ ਕੰਡੀਸ਼ਨਾਂ ਤੇ ਸਾਰਾ ਕੁਛ ਜੋ ਵੀ ਹੈ ਪਾਰਟੀ ਐਕਟੀਵਿਟੀਆਂ 'ਚ ਮੈਂ ਇੱਥੇ, ਹੈ ਨਾ, ਚਾਹੇ ਮੈਂ ਆਪਣੇ ਰਾਜਕਰਨ ਜੀ ਨੂੰ ਵੀ ਮਿਲਿਆ, ਆਪਣੇ ਆਣਾ ਸੈਨ ਫਰਾਂਸਿਸਕੋ ਰੈਲੀ ਹੋਵੇ, ਕਿਤੇ ਵੀ ਹੋਵੇ ਪ੍ਰੋਟੈਸਟ, ਮੈਂ ਬਹੁਤ ਐਕਟਿਵਲੀ ਕੰਮ ਕਰ ਰਿਹਾ ਜੀ। ਤੇ ਪਰ ਮੇਰੀ ਬਹੁਤ ਸਮੱਸਿਆ, ਮੇਰੇ ਦਿਮਾਗ ਤੇ ਪ੍ਰੈਸ਼ਰ ਬਣਿਆ ਹੋਇਆ ਜੀ ਕਿ ਮੇਰੇ ਨਾਲ ਕੀ ਹੋਏਗਾ। ਬੇਨਤੀ ਹੈ ਜੀ ਆਪ ਜੀ ਨੂੰ। ਜੀ ਬਿਲਕੁਲ। ਦੇਖ ਲਓ, ਜਿਹੜੇ ਬਾਕੀ ਸੁਣਦੇ ਆ ਨਾ, ਆਹੀ ਟੌਪਿਕ ਤੇ ਗੱਲ ਕਰਦੇ ਸੀਗੇ ਕਿ ਪੋਲਿਟਿਕਸ 'ਚ ਕਿੰਨੇ ਡੂੰਘੇ ਸਵਾਲ ਜਿਹੜੇ ਪੁੱਛੇ ਜਾਂਦੇ ਆ। ਜਿਹੜੀ ਰਾਜਕਰਨ ਜੀ ਆਪਣੇ ਅੱਜ ਟੌਪਿਕ ਕਹਿ ਰਿਹਾ ਸੀਗਾ ਕਿ ਪਤਾ ਹੋਣਾ ਚਾਹੀਦਾ, ਸੋ ਆਹ ਬਾਈ ਨੂੰ ਉਹੀ ਚੀਜ਼ ਤੇ ਫਸਾਇਆ ਉਹਨਾਂ ਨੇ ਕਿ ਪੋਲਿਟਿਕਸ ਆਇਆ ਤੂੰ ਦੱਸ ਸਾਰਾ, ਹੈ ਨਾ, ਕਿ ਕਿਹੜੀਆਂ। ਭਾਜੀ ਏਦਾਂ ਦੇਖੋ, ਸਭ ਤੋਂ ਪਹਿਲੀ ਚੀਜ਼ ਵਕੀਲ ਤੇ ਕਲਾਇੰਟ ਦਾ ਡਾਇਨਾਮਿਕ ਸਮਝੀਏ ਕਿ ਵਕੀਲ ਤੇ ਕਲਾਇੰਟ ਦਾ ਡਾਇਨਾਮਿਕ ਕੀ ਹੈਗਾ। ਭਾਵੇਂ ਤੁਸੀਂ ਮੇਰੇ ਆਫਿਸ ਇਨ ਪਰਸਨ ਬੈਠੇ ਆ, ਭਾਵੇਂ ਤੁਸੀਂ ਮੇਰੇ ਤੋਂ ਸ਼ੋਅ ਦੇ ਤੋਂ, ਭਾਵੇਂ ਤੁਸੀਂ ਮੇਰੇ ਤੋਂ ਕੇਸ ਤਿਆਰ ਕਰਾ ਲਓ, ਮੇਰਾ ਕੋਈ ਫਰਕ ਨਹੀਂ ਹੈ ਇਨ ਪਰਸਨ ਫੋਨ ਦੇ ਵਿੱਚ। ਸੋ ਸਭ ਤੋਂ ਪਹਿਲਾਂ ਜਵਾਬ ਇਹਦਾ ਕੀ ਹੈ ਕਿ ਤੁਸੀਂ ਉਹੀ ਦੱਸਣਾ ਜੋ ਹੈਗਾ। ਉਹਦਾ ਰੀਜ਼ਨ ਕੀ ਹੈ? ਤੁਸੀਂ ਆਪਣੇ ਸਵਾਲ ਦਾ ਜਵਾਬ ਆਪ ਹੀ ਦਿੱਤਾ ਕਿ ਉਹਨੇ ਪੁੱਛਿਆ ਕਿ ਹੋਰ ਵੀ ਜਥੇਬੰਦੀਆਂ ਸੀਗੀਆਂ ਕਿ ਤੇਰੀ ਇਕੱਲੇ ਦੀ ਸੀਗੀ। ਤੁਸੀਂ ਜੇ ਮੈਂ ਕਿਹਾ ਕਿ ਮੇਰੀ ਇਕੱਲੇ ਦੀ ਸੀਗੀ, ਉਹਨੇ ਕਹਿਣਾ ਆਹ ਫੜ ਫੋਟੋ, ਇੱਥੇ ਹੋਰ ਵੀ ਸੀਗੀਆਂ। ਕਿ ਤੈਨੂੰ ਪਤਾ ਨਹੀਂ ਹੈਗਾ ਫਿਰ ਇੰਨਾ, ਠੀਕ ਹੈ। ਸੋ ਜਵਾਬ ਉਹਦਾ ਕੀ ਹੈਗਾ ਕਿ ਜਿੰਨੀਆਂ ਸੀਗੀਆਂ ਉਨੀਆਂ ਹੀ ਸੀਗੀਆਂ। ਉਹ ਇੰਟਰਨੈਟ ਤੇ ਨੌਲੇਜ ਅਵੇਲੇਬਲ ਆ ਕਿ ਕੌਣ ਆਰਗੇਨਾਈਜ਼ ਕਰਦਾ ਵਾ, ਕਿਹੜੀਆਂ ਜਥੇਬੰਦੀਆਂ ਇਨਵੋਲਵ ਹੁੰਦੀਆਂ। ਤੇ ਜੇ ਤੁਸੀਂ ਇੱਕ ਤੋਂ ਵੱਧ ਇਵੈਂਟ ਅਟੈਂਡ ਕੀਤੇ ਆ, ਤੁਸੀਂ ਉਹਦੀ ਹਿਸਟਰੀ 'ਚ ਜਾਓ, ਸਾਰੀ ਇਵੈਂਟ ਆਰਗੇਨਾਈਜ਼ਰਸ ਦੇ ਪੇਜ ਹੁੰਦੇ ਆ। ਹੁਣ ਇੱਦਾਂ ਤਾਂ ਹੈ ਨਹੀਂ ਕਿ ਗੁਆਂਢੀ ਨੇ ਕਿਹਾ ਕਿ ਚੱਲ ਜਾਣਾ ਉੱਥੇ, ਕਿਉਂਕਿ ਉਹਦੀ ਖਬਰਾਂ ਲੱਗੀਆਂ ਹੁੰਦੀਆਂ ਨਿਊਜ਼ ਦੇ ਵਿੱਚ। ਪੜ੍ਹੋ ਸਾਰਾ, ਆਪਣੇ ਆਪ ਨੂੰ ਐਜੂਕੇਟ ਕਰੋ ਕਿ ਕਿਹੜੀ ਜਥੇਬੰਦੀਆਂ ਨੇ ਕਿਹੜਾ ਆਰਗੇਨਾਈਜ਼ ਕਰਾਇਆ ਸੀਗਾ। ਜੋ ਸਹੀ ਹੈਗਾ ਉਹਦਾ ਜਵਾਬ ਦਿਓ। ਇੱਕ ਤੁਹਾਨੂੰ ਚੀਜ਼ਾਂ ਦੇਣਾ, ਤੁਹਾਡਾ ਰੈਕਰਡ ਅਜੇ ਓਪਨ ਹੈਗਾ, ਜੱਜ ਨੇ ਰੈਕਰਡ ਅਜੇ ਕਲੋਜ਼ ਨਹੀਂ ਕੀਤਾ ਹੁੰਦਾ ਕਿਉਂਕਿ ਕੇਸ ਤੁਹਾਡਾ ਚੱਲਦਾ ਪਿਆ। ਜਿਹੜਾ ਤੁਹਾਨੂੰ ਉਹਨੇ ਸਵਾਲ ਪੁੱਛਿਆ ਕਿਹੜੀ ਜਥੇਬੰਦੀਆਂ ਸੀਗੀਆਂ, ਉਹਦੇ ਤੁਸੀਂ 10, 15, 20 ਆਰਟੀਕਲ ਇਕੱਠੇ ਕਰੋ ਨਿਊਜ਼ਪੇਪਰ ਦੇ ਅਲੱਗ-ਅਲੱਗ ਕਿ ਆਹ ਜਥੇਬੰਦੀਆਂ ਸੀਗੀਆਂ, ਆਹ ਮੇਰੇ ਇਵੈਂਟ ਦੇ ਨਾਲ ਮੈਚ ਹੁੰਦੇ ਆ, ਤੇ ਉਹਨੂੰ ਹੋਰ ਜਿਹੜਾ ਆਪਣਾ ਐਵੀਡੈਂਸ ਹੈਗਾ ਜਿਹੜਾ ਉਹ ਤੁਸੀਂ ਸਬਮਿਟ ਕਰੋ। ਜਿਹੜਾ ਤੁਹਾਡੀ ਹੁਣ ਗੱਲ ਆ ਗਈ ਕਿ ਤੁਹਾਡੇ ਜਿਹਨੇ ਸਾਈਨ ਕੀਤੇ ਆ ਉੱਤੇ ਕਦੀ ਹਮਲਾ ਹੋਇਆ ਕਿ ਨਹੀਂ ਹੋਇਆ, ਉਹਦਾ ਜਵਾਬ ਵੀ ਸੇਮ ਹੀ ਆ। ਜੇ ਹੋਇਆ ਤਾਂ ਉਹਨੂੰ ਦੱਸੋ ਹੋਇਆ, ਜੇ ਨਹੀਂ ਹੋਇਆ ਜਾਂ ਤੁਹਾਨੂੰ ਨਹੀਂ ਪਤਾ, ਉਹਨੂੰ ਕਹੋ ਮੈਨੂੰ ਨਹੀਂ ਪਤਾ, ਮੇਰੀ ਉਸ ਨਾਲ ਕਦੀ ਗੱਲ ਨਹੀਂ ਹੋਈ ਉਸ ਵਾਰ। ਆਪਣੇ ਪਾਰਟੀ ਵਾਲੇ ਬੰਦੇ ਨੂੰ ਪੁੱਛੋ ਕਿ ਭਾਈ ਤੇਰੇ ਤੇ ਹਮਲਾ ਹੋਇਆ ਕਿ ਨਹੀਂ ਹੋਇਆ। ਐਵੀਡੈਂਸ ਆਫ ਰੈਕਰਡ ਅਜੇ ਜਿਹੜਾ ਉਹ ਖੁੱਲ੍ਹਾ ਵਾ। ਉਹ ਵਾਲੇ ਬੰਦੇ ਤੋਂ ਇੱਕ ਲੈਟਰ ਹੋਰ ਲੈ ਲਓ ਕਿ ਭਾਈ ਕੋਰਟ ਨੇ ਮੇਰੇ ਤੋਂ ਪੁੱਛਿਆ ਵਾ, ਮੈਂ ਗਵਾਹੀ ਦੇਣ ਲਈ ਤਿਆਰ ਆ, ਤੇ ਆਹ ਮੇਰੀ ਜਿਹੜੀ ਗਵਾਹੀ ਹੈਗੀ ਆ ਕਿ ਹਮਲਾ ਹੋਇਆ ਜਾਂ ਨਹੀਂ ਹੋਇਆ, ਨਹੀਂ ਹੋਇਆ ਤੇ ਕਿਉਂ ਨਹੀਂ ਹੋਇਆ। ਤੇ ਇੱਕ ਜਵਾਬ ਇਹ ਵੀ ਹੈਗਾ ਕਿ ਮੈਨੂੰ ਪਤਾ ਨਹੀਂ, ਹੈ ਨਾ। ਸੋ ਜਿੱਥੇ ਨਹੀਂ ਪਤਾ ਉੱਥੇ ਉਹੀ ਕਹਿਣਾ ਕਿ ਮੈਨੂੰ ਪਤਾ ਨਹੀਂ ਹੈਗਾ। ਤੇ
ਕਦੀ ਵੀ ਜਦੋਂ ਤੁਹਾਡਾ ਡਾਇਰੈਕਟ ਕ੍ਰਾਸ ਐਗਜ਼ਾਮੀਨੇਸ਼ਨ ਹੈਗਾ, ਤੁਸੀਂ ਆਪਣੇ ਦੋਸਤਾਂ ਨਾਲ ਮਿੱਤਰ ਮੰਡਲੀ ਜਿੰਨੇ ਮਰਜ਼ੀ ਹੁਸ਼ਿਆਰ ਹੋ, ਮੈਂ ਕਿਹਾ ਉੱਥੇ ਹੁਸ਼ਿਆਰੀ ਨਹੀਂ ਮਾਰਨੀ, ਕਿਉਂਕਿ ਜਿਹੜਾ ਵਕੀਲ ਦਾ ਸਟਾਈਲ ਹੁੰਦਾ, ਉਹ ਵਕੀਲ ਦਾ ਸਟਾਈਲ ਇਹ ਹੁੰਦਾ ਕਿ ਜਿੱਦਾਂ ਬਾਕਸਿੰਗ ਵਾਂਗ ਹੁੰਦਾ ਕਿ ਪਹਿਲਾਂ ਤੁਹਾਨੂੰ ਉਹਨੇ ਜੈਬ ਜਿਹੜਾ ਹੁੱਕ ਪੰਚ, ਜਿਹੜਾ ਫਾਈਨਲ ਪੰਚ ਆ, ਜਿੰਨਾ ਬੰਦਾ ਨੌਕਆਊਟ ਹੁੰਦਾ, ਉਹ 10 ਜੈਬਾਂ ਦੇ ਬਾਅਦ 10 ਸਵਾਲਾਂ ਦੇ ਬਾਅਦ ਆਉਂਦਾ। ਤੁਹਾਨੂੰ ਸਵਾਲ ਪੁੱਛਣ ਦਾ ਸਾਡਾ ਮਕਸਦ ਇਹ ਹੁੰਦਾ ਕਿ ਬੰਦੇ ਨੂੰ ਕਿੱਦਾਂ ਉਲਝਾਉਣਾ, ਕਿ ਤੇਰੇ ਕੋਲ 10 ਪਹਿਲਾਂ ਹੀ ਪੁੱਛ ਲਏ, ਫਿਰ ਹੁਣ ਤੇਰੇ ਵਾਈਡ ਜਿਹੜੀ ਤੇਰੀ ਉਹ ਉਹਨੇ ਸੈਟਅਪ ਕਰ ਲਈ ਕਿ ਆਹ ਚੀਜ਼ ਏਦਾਂ ਸੀਗੀ, ਹੁਣ ਉਹਨੇ ਪੁੱਛਣਾ ਅੱਛਾ ਤੂੰ ਇੱਥੇ ਦਾ ਏਦਾਂ ਗਿਆ, ਇੱਥੇ ਦਾ ਤੂੰ ਏਦਾਂ ਗਿਆ, ਫਿਰ ਤੁਸੀਂ ਨਰਵਸ ਹੋਣਾ, ਭੁੱਲਣਾ। ਉਹ ਕਿਸੇ ਦੇ ਵੀ ਟਰੈਪ 'ਚ ਨਹੀਂ ਫਸਣਾ, ਜਿੱਥੇ ਨਹੀਂ ਪਤਾ, ਮੈਨੂੰ ਇਸ ਬਾਰੇ ਨੌਲੇਜ ਨਹੀਂ ਹੈਗੀ, ਜੇ ਗਲਤ ਦਿੱਤਾ ਕਿੱਦਾਂ, ਮੈਂ ਜੱਜ ਸਾਹਿਬ ਅੱਜ ਬਹੁਤ ਨਰਵਸ ਫੀਲ ਕਰ ਰਿਹਾ, ਇਟਸ ਓਕੇ, ਆਪਣਾ ਸਹੀ ਦੱਸ ਦਿਓ। ਜਿਹੜਾ ਕੇਸ ਆ ਨਾ, ਕੋਈ ਏਦਾਂ ਨਹੀਂ ਕਿ ਤੁਸੀਂ 10 ਚੋਂ 10 ਨੰਬਰ ਲੈ ਕੇ ਪਾਸ ਹੋਣਾ ਵਾ, 10 ਚੋਂ 6 ਨੰਬਰ ਵਾਲਾ ਵੀ ਪਾਸ ਹੁੰਦਾ ਵਾ। ਜਿੱਥੇ ਨਹੀਂ ਪਤਾ ਕਰ ਲਓ, ਉਹਦਾ ਮਤਲਬ ਇਹ ਨਹੀਂ ਕਿ ਤੂੰ ਇਹਦਾ ਜਵਾਬ ਨਹੀਂ ਦਿੱਤਾ, ਤੂੰ ਫੇਲ ਹੋ ਗਿਆ। ਕੋਈ ਜ਼ਰੂਰੀ ਪੱਥਰ ਤੇ ਲਕੀਰ ਨਹੀਂ ਹੈਗੀ। ਸੋ ਲੋਕਾਂ ਨੂੰ ਭੁਲੇਖਾ ਕਿ ਹਰੇਕ ਅਸਾਈਲਮ ਦੇ ਸਵਾਲ ਦਾ ਜਵਾਬ ਦੇਣਾ, ਜਿੱਥੇ ਨਹੀਂ ਪਤਾ। ਤੇ ਕਿਉਂ ਨਹੀਂ ਪਤਾ ਆਪਣਾ ਦੱਸ ਦਿਓ ਕਿ ਕਿਹੜੀ ਕੈਪੈਸਿਟੀ 'ਚ ਤੁਸੀਂ ਬੰਦੇ ਨਾਲ ਗੱਲ ਕਰਦੇ ਆ, ਕਿੰਨੀ ਕਰਦੇ ਆ। ਲੀਡਰ ਆ ਅਗਲਾ, ਤੁਹਾਡੇ ਨਾਲ ਕੋਈ ਰੋਜ਼ ਦੋਸਤ ਤਾਂ ਤੁਹਾਡਾ ਹੈ ਨਹੀਂ ਕਿ ਤੁਹਾਡੇ ਨਾਲ ਦੁੱਖ ਸਾਂਝੇ ਕਰੂਗਾ, ਰਾਈਟ। ਤੁਹਾਡਾ ਰੈਕਡ ਖੁੱਲਾ ਹੈਗਾ, ਤੁਸੀਂ ਦੋਨੋਂ ਜਿਹੜੇ ਮੁੱਦੇ ਨਾ, ਜਿਹੜੇ ਦੋਨੋਂ ਤੁਹਾਡੇ ਸਵਾਲ ਆ, ਤੁਸੀਂ ਉੱਤੇ ਐਵੀਡੈਂਸ ਜਿਹੜਾ ਹੈਗਾ ਜੱਜ ਨੂੰ ਆਪਣਾ ਜਿਹੜਾ ਪੇਸ਼ ਕਰ ਸਕਦੇ ਆ, ਕੋਈ ਪ੍ਰੋਬਲਮ ਨਹੀਂ। ਠੀਕ ਹੈ।